ਜਦੋਂ ਸਲਾਹੁਦੀਨ यूपी ਦੀ ਬਹਾਦਰੀ ਪੂਰੇ ਅਰੂਜ ਤੇ ਸੀ ਨਾ ਕਿ ਹਰ ਘਰ 'ਚ ਉਹਦੇ ਕਿੱਸੇ ਸੁਣਾਏ ਜਾਂਦੇ ਸਨ ਬਹਾਦਰੀ ਦੇ ਤੇ ਦਲੇਰੀ ਦੇ, ਉਦੋਂ ਇੱਕ ਯਹੂਦੀ ਨੇ ਲਫ਼ਜ਼ ਕਿਹਾ ਸੀ। ਉਹਨੇ ਕਿਹਾ ਅਸੀਂ ਇਸ ਲੈਵਲ ਤੱਕ ਇੱਕ ਫਹਾਸ਼ੀ ਨੂੰ ਫੈਲਾ ਦਿਆਂਗੇ ਕਿ ਦੁਬਾਰਾ ਮਾਵਾਂ ਹੀ ਇਸ ਕਾਬਲ ਨਹੀਂ ਰਹਿਣ ਦੀਆਂ ਜਿਹੜੀਆਂ ਸਲਾਹੁਦੀਨ यूपी, ਟੀਪੂ ਸੁਲਤਾਨ, ਮੁਹੰਮਦ ਬਿਨ ਕਾਸਮ ਵਰਗੇ ਦਲੇਰ ਜੰਮ ਸਕਣ। ਤੇ ਗੱਲ ਵੇਖ ਲਓ, ਗੱਲ ਅੱਜ ਉਹੀ ਬਣੀ ਖਲੋਤੀ ਏ ਵੀ ਅੱਜ ਉਹਨਾਂ ਦੀਆਂ ਯਹੂਦੀ ਜਦੋਂ ਮਾਵਾਂ ਬੱਚਾ ਪੈਦਾ ਕਰਦੀਆਂ ਨੇ ਨਾ ਤੇ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਮੁਸ਼ਕਲ ਕੰਡੀਸ਼ਨ 'ਚ ਪਾਉਂਦੀਆਂ ਨੇ, ਮੈਥ ਦੇ ਸਵਾਲ ਹੱਲ ਕਰਦੀਆਂ ਨੇ, ਬਹਾਦਰਾਂ ਦੇ ਕਿੱਸੇ ਪੜ੍ਹਦੀਆਂ ਨੇ, ਇੱਕ ਹਿਸਟਰੀ ਪੜ੍ਹਦੀਆਂ ਨੇ, ਆਪਣੇ ਆਪ ਨੂੰ ਜਰਨਲ ਲਾਲਚ ਪਾਉਂਦੀਆਂ ਨੇ। ਤੇ ਸਾਡੀਆਂ ਉਹ ਅੱਜ ਕੱਲ੍ਹ ਪਾਕਿਸਤਾਨੀ ਡਰਾਮੇ ਵੇਂਦੀਆਂ ਨੇ। ਅਸੀਂ ਅਖਲਾਕੀ ਤੌਰ 'ਤੇ ਬਹੁਤ ਥੱਲੇ ਟੁਰ ਗਏ ਹਾਂ। ਬਹਾਦਰੀ ਤਾਂ ਫਿਰ ਜਾਣੀ ਸੀ ਥੱਲੇ ਜਦੋਂ ਸਾਡੇ 'ਚੋਂ ਅਖਲਾਕੀਅਤ ਹੀ ਖਤਮ ਹੋ ਗਈ ਜਾਂ ਕੋਈ ਥੋੜ੍ਹਾ ਬਹੁਤਾ ਤਬਕਾ ਟਿਕਟੋਕਾਂ 'ਤੇ ਲੱਗ ਗਿਆ ਹੋਵੇ। ਇਸੇ ਤਰ੍ਹਾਂ ਜਦੋਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਮਾਵਾਂ ਜਦੋਂ ਪਾਕਿਸਤਾਨੀ ਡਰਾਮੇ ਵੇਖਣ ਦੀਆਂ ਨਾ, ਉਦੋਂ ਬੱਚੇ ਦਲੇਰ ਨਹੀਂ ਪੈਦਾ ਹੋਣ ਦੇ। ਬੱਚੇ ਵੀ ਅੱਗੋਂ ਵੱਡੇ ਹੋ ਕੇ ਤਾਂ ਸਿਰਫ ਟਿਕਟੋਕਾਂ ਹੀ ਬਣਾਉਣਗੇ। ਉਹ ਯਹੂਦੀ ਦੀ ਕਹੀ ਹੋਈ ਗੱਲ ਜਿਹੜੀ ਅੱਜ ਸੱਚ ਸਾਬਤ ਹੋ ਗਈ ਏ, ਅਸੀਂ ਇਸਲਾਮੀ ਮੁਲਕ 57 ਬਣਨੇ ਆ ਤਕਰੀਬਨ, ਤੇ ਲੇਕਿਨ ਵੇਖ ਲਓ ਕਿ ਪੂਰੀ ਦੁਨੀਆ ਤੇ ਜ਼ੁਲਮ ਹੋ ਰਿਹਾ ਤੇ ਸਿਰਫ ਮੁਸਲਮਾਨ ਨਾਲ ਹੋ ਰਿਹਾ। ਯਹੂਦੀ ਅੱਜ ਵੀ ਆਪਣੇ ਆਪ ਨੂੰ ਆਪਣਾ ਅਰੂਜ ਸਮਝਦੇ ਨੇ ਤੇ ਹੈ ਵੀ ਉਹ ਬਲਕਿ ਅਰੂਜ ਦੇ ਉੱਤੇ ਹੀ ਨੇ।